मोहाली स्टेडियम 'ਚ बंदी ਸਿੰਘਾਂ ਦੀ रिहाई की मांग करने वाला सिख नौजवान किया गया गिरफ्तार। वाहेगुरू शब्द ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਜੋੜਨ ਤੇ ਵਿਵਾਦਾਂ 'ਚ ਘਿਰੇ बीजेपी ਬੁਲਾਰੇ ਤਜਿੰਦਰ ਬੱਗਾ। ਸ਼੍ਰੋਮਣੀ ਕਮੇਟੀ ਵੱਲੋਂ ਨਵਾਬ ਮਲੇਰਕੋਟਲਾ ਦੇ ਬੇਗਮ ਮੁਨਵਰ ਉਲ ਨਿਸਾ ਦਾ ਕੀਤਾ ਗਿਆ ਸਨਮਾਨ। सिख जथेबंदियां वालों लगातार बंदी ਸਿੰਘਾਂ ਦੀ रिहाई की मांग की जा रही है। उत्थे ही दूजे पासे मोहाली स्टेडियम 'ਚ बंदी ਸਿੰਘਾਂ ਦੀ रिहाई की मांग गूंजी। दस दिए कि मैच दौरान बंदी ਸਿੰਘਾਂ ਦੀ रिहाई ਲਈ एक नौजवान पोस्टर फड़ी नजर आया। मिली जानकारी मुताबिक उक्त नौजवान ਨੂੰ पुलिस ने हिरासत ਵਿੱਚ ਲੈ ਲਿਆ है। बंदी ਸਿੰਘਾਂ ਦੀ रिहाई ਅਤੇ जगतार सिंह हवारा ਨੂੰ दिल्ली ਤੋਂ पंजाब ਦੀ ਜੇਲ੍ਹਾਂ ਨਾ ਭੇਜਣ ਲਈ मोहाली विखे IPL मैच दौरान कौमी एकता इंसाफ मोर्चा ਵੱਲੋਂ रोस प्रदर्शन ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਹੋਏ ਸੀ। ਕਾਬਿਲੇ ਗੌਰ ਹੈ ਕਿ ਹਵਾਰਾ ਦੇ ਪਿਤਾ ਗੁਰਚੈਨ ਸਿੰਘ ਕੌਮੀ ਇਨਸਾਫ ਮੋਰਚਾ ਨੇ ਆਪਣੇ ਸਮੂਹ ਮੈਂਬਰਾਂ ਨੂੰ 1 ਅਪ੍ਰੈਲ ਨੂੰ ਸਵੇਰੇ 11 ਵਜੇ YPS ਚੌਂਕ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। YPS ਚੌਂਕ ਉੱਤੇ ਇਕੱਠੇ ਹੋਣ ਤੋਂ ਬਾਅਦ ਮੋਰਚੇ ਦੇ ਸਮੂਹ ਮੈਂਬਰ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸਟੇਡੀਅਮ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ 3 ਅਪ੍ਰੈਲ ਤੋਂ 31 ਮੈਂਬਰੀ ਜਥੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦਿੱਲੀ बीजेपी ਬੁਲਾਰੇ ਤਜਿੰਦਰ ਬੱਗਾ ਦਾ ਬਿਆਨ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹੈ। ਉਹਨਾਂ ਨੇ ਵਾਹਿਗੁਰੂ ਸ਼ਬਦ ਦੀ ਵਿਵਾਦਿਤ ਵਿਆਖਿਆ ਕੀਤੀ ਹੈ। ਬੱਗਾ ਨੇ ਇਸ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਜੋੜਿਆ ਹੈ, ਜਿਸ ਦਾ ਨੋਟਿਸ ਲੈਂਦੇ ਹੋਏ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ SGPC ਤੋਂ ਵਾਹਿਗੁਰੂ ਸ਼ਬਦ ਦੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਹੀ ਅਰਥ ਪੁੱਛੇ ਸਨ, ਜਿਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਹੈ। ਕਮੇਟੀ ਨੇ ਦੱਸਿਆ ਕਿ ਵਾਹਿਗੁਰੂ ਸ਼ਬਦ ਨੂੰ ਕਿਸੇ ਦੇਵੀ ਦੇਵਤਾਵਾਂ ਨਾਲ ਜੋੜਿਆ ਨਹੀਂ ਜਾ ਸਕਦਾ ਹੈ। SGPC ਨੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਅਜਿਹੀ ਸ਼ਰਾਰਤਾਂ ਕਰ ਰਹੇ ਹਨ, ਉਹਨਾਂ ਕੋਲ ਸਾਰਿਆਂ ਦੇ ਬਾਰੇ ਜਾਣਕਾਰੀ ਹੈ ਅਤੇ ਜਲਦ ਹੀ ਉਹ ਕਾਨੂੰਨੀ ਕਾਰਵਾਈ ਕਰਨਗੇ। ਤਜਿੰਦਰਪਾਲ ਸਿੰਘ ਬੱਗਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵਾਹਿਗੁਰੂ ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ ਕੀਤੀ ਗਈ ਸੀ। ਉਹਨਾਂ ਨੇ ਲਿਖਿਆ ਕਿ ਖਾਲਿਸਤਾਨੀ ਜੋ ਭਾਰਤ ਅਤੇ ਹਿੰਦੂ ਦੇਵੀ ਦੇਵਤਾਵਾਂ ਖਿਲਾਫ ਗਲਤ ਟਿੱਪਣੀ ਕਰ ਰਹੇ ਹਨ, ਉਹ ਅਸਿੱਧੇ ਤੌਰ ਤੇ ਸਿੱਖੀ ਖਿਲਾਫ ਬੋਲ ਰਹੇ ਹਨ। ਉਹਨਾਂ ਨੂੰ ਵਾਹਿਗੁਰੂ ਦਾ ਮਤਲਬ ਨਹੀਂ ਪਤਾ ਹੈ। ਤਜਿੰਦਰ ਬੱਗਾ ਦੇ ਇਸ ਟਵੀਟ ਨੂੰ 10 ਲੱਖ ਲੋਕਾਂ ਨੇ ਵੇਖਿਆ ਹੈ ਅਤੇ ਉਹਨਾਂ ਦੀ ਤਾਰੀਫ ਕੀਤੀ ਹੈ, ਪਰ ਬੱਗਾ ਨੇ ਜਿਸ ਤਰੀਕੇ ਨਾਲ ਵਿਆਖਿਆ ਕੀਤੀ ਹੈ ਉਹ ਸਿੱਖੀ ਦੀ ਮਰਿਆਦਾ ਦੇ ਉਲਟ ਹੈ। ਇਸੇ ਲਈ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ SGPC ਤੋਂ ਇਸ ਦੇ ਲਈ ਰਾਏ ਮੰਗੀ ਸੀ। ਇਸ ਦਾ ਜਵਾਬ ਹੁਣ ਕਮੇਟੀ ਵੱਲੋਂ ਭੇਜਿਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅਨੇਕਾਂ ਵਾਰ ਵਾਹਿਗੁਰੂ ਸ਼ਬਦ ਦਾ ਉਲੇਖ ਮਿਲਦਾ ਹੈ। ਪਹਿਲੀ ਵਾਰ ਦੀ 49ਵੀਂ ਪੌੜੀ ਵਿੱਚੋਂ ਉਸ ਸਮੇਂ ਦੇ ਪ੍ਰਚਲਿਤ ਸਿਫਾਤੀ ਨਾਵਾਂ ਦਾ ਉਲੇਖ ਕਰਦੇ ਹੋਏ ਵਾਹਿਗੁਰੂ ਸ਼ਬਦ ਦਾ ਵਿਖਿਆਨ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਵਾਹਿਗੁਰੂ ਸ਼ਬਦ ਕੇਵਲ ਪਰਮਾਤਮਾ ਦੀ ਸਿਫਤ ਵਾਸਤੇ ਹੀ ਵਰਤਿਆ ਗਿਆ ਹੈ, ਨਾ ਕਿ ਕਿਸੇ ਅਵਤਾਰ ਜਾਂ ਪੈਗੰਬਰ ਲਈ। ਫਾਰਸੀ ਅਤੇ ਸੰਸਕ੍ਰਿਤ ਦੇ ਸੁਮੇਲਵਾਦ ਤੋਂ ਭਾਵ ਅਚਰਜ ਅਤੇ ਗੁਰੂ ਤੋਂ ਭਾਵ ਹਨੇਰੇ ਨੂੰ ਦੂਰ ਕਰਨ ਵਾਲਾ ਪ੍ਰਕਾਸ਼। ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਮਨਘੜਤ ਅਤੇ ਗਲਤ ਮਨਸ਼ਾ ਨਾਲ ਵਿਆਖਿਆ ਕਰਨਾ ਸਿੱਖ ਧਰਮ ਦੇ ਸਿਧਾਂਤਾਂ ਪੁਰ ਸਿੱਧੇ ਤੌਰ ਤੇ ਅਨਮਤਾ ਦਾ ਹਿੱਸਾ ਦਰਸਾਉਣ ਦੀ ਸੋਚੀ ਸਮਝੀ ਚਾਲ ਜਾਂ ਹਮਲਾ ਹੋ ਸਕਦਾ ਹੈ। ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਾਡੇ ਧਿਆਨ ਵਿੱਚ ਹੋਰ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਸ਼ਰਾਰਤੀ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਸਿਧਾਂਤਾਂ ਅਤੇ ਸਿੱਖ ਇਤਿਹਾਸ ਨੂੰ ਰਲਗੜ ਕਰਕੇ ਜਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਡੇ ਵੱਲੋਂ ਕਈ ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੁਨੀਆ ਦੀ ਮਹਾਨ ਧਰਤੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਦੇ ਵੰਸ਼ਜ ਬੇਗਮ ਮੁਨਵਰ ਉਲ ਨਿਸਾ ਸਮੇਤ ਮਹਾਰਾਜਾ ਨਾਭਾ ਪਰਿਵਾਰ ਦੇ ਵੰਸ਼ਜ ਤੇ ਪਰਿਵਾਰਕ ਮੈਂਬਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਨਮਾਨ ਸਮਾਰੋਹ ਮੌਕੇ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਅਤੇ ਪੰਜਾਬ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਜਰਮਨੀ ਦੀ ਸਿੱਖ ਸੰਗਤਾਂ ਤੇ ਅਹੁਦੇਦਾਰ ਮੈਂਬਰ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਵੰਸ਼ਜ ਨੂੰ ਭੇਟ ਕੀਤੀ ਗਈ ਸ਼੍ਰੀ ਸਾਹਿਬ ਨੂੰ ਖੁਦ ਬੇਗਮ ਮੁਨਵਰ ਉਲ ਨਿਸਾ ਲੈ ਕੇ ਪਹੁੰਚੇ, ਜਿੱਥੇ ਸਿੰਘ ਸਾਹਿਬ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਦਬ ਅਤੇ ਸਤਿਕਾਰ ਨਾਲ ਸਨਮਾਨ ਸਮਾਰੋਹ ਦੌਰਾਨ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਜਨਰਲ ਸਕੱਤਰ ਜਥੇਦਾਰ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਮੈਂਬਰ ਵੀ ਸ਼ਾਮਿਲ ਸਨ। ਸੋ ਮੈਂ ਜਿੱਥੇ ਬੇਗਮ ਮੁਨੱਬਰ ਉਲਾ ਨਿਸ਼ਾ ਜਿਹੜੀ
नवाब शेर मुहम्मद की उस अंश वंश दे विचों आ। मैं वादे ना कह सकदा, गुरमत भी इस गल की गवाही भरदी। ज्ञानी हरपाल सिंह जी बैठे आ, विद्वान साडे सरदार करपाल सिंह जी बडूंगर बैठे आ, ਜਿਹਦੇ ਤੇ सतगुरां की बख्शिश हो गई। गुरु नानक देव पातशाह नूं जिन्हां ने साक्षात दर्शन किए ना, फिर सतगुरु जी ने तार दिते तोड़ तक। ते सिख हुण पुछूगा हुण किहदे दर्शन करिए? फिर सतगुरु जी ने सानू दे भी दिती सेध। बाणी गुरु, गुरु है बाणी, बिच बाणी अमृत सारे, गुरबाणी कहे सेवक जन माने। ते कहंदे होऊ कि कहंदे प्रतख गुरु, फिर कहंदे प्रतखे तैनूं नसार दूंगा। ये अंश वंश जिहड़ी वो तरयू आ गुरु दी आशीर्वाद लैके मैं मुस्लिम भाईचारे का भी धन्नवाद करदा। और अचेचे तौर पर मुहम्मद महबूद पीए साहब, सरदार कमलजीत सिंह जी मैंबर ट्रस्ट। हुण मैं एक गल बेबाक होके कह देनी, सानू एक बड़ी बड़ी अंदर साडे एक पीड़ा उठी हुआ। गुरु साहब किरपा करन ये बेगम होर उम्र दराज होवे, सौखे साह लैण। पर आ जड़ियां विरासतां ये खालसा पंथ दियां विरासतां तुहाडे कोल भी ठीक सुशोभित आ। पर ये सिमरजीत नूं उदण तां भेजिया सी कि एक तां आपां ये भी करिए, जतन करिए खालसा पंथ दी विरासत। मैं जोर नहीं पाउंदा भी ये ठीक है तुहाडे कोल भी सुशोभित रहे, पर साडा सी भी इन्हां दी देखभाल उस आशे अनुसार होवे जिहड़ी गुरु साहब जी ने सानू बख्शिश कीती सी। सो मैं जिथे उचेचे तौर ते दीवान टोडरमल विरासती फाउंडेशन, देखो ये सरदार कान्हे के साहब बैठा साडे कोल, वीर साडा लखविंदर सिंह। जिले नहीं कहा भी जहाज हवेली की गल, मैं एक बारी नहीं दो बारी इन्हां दे जिहड़े फाउंडेशन साडे सिख हैरीटेज जिहड़े विरासती अपने साडे डायरैक्टर आ ये भी नाल ही सी। मैं यतन किया भी आपां इन्हां नूं जे इन्हें बीड़ा चुकिया ते उस बीड़े का सत्कार किया जाए। सो धन्नवाद करदा इस समुचे फाउंडेशन का ते इहदा अपने कान्हे के दा। ये साडा छोटा वीर आ ते इसे पीड़ा नूं लैके साडे बाहरले सिख विद्वान सरदार ज्ञान सिंह संधू जिहड़े सरी दे विच रहिंदे आ, विद्वान भी आ। हुण यूनीवर्सिटी का भी उन्हीं शुरू किया ते जे छेती कर लैण तां गुरु साहब किरपा करन साडे इत्थों बच्चे जिहड़े कोई पढ़े लिखे आ वो भी उत्थे जाके उस गल का फायदा लै सकन। उन्हां दा धन्नवाद। अमेरिका के बदाम किंग सरदार करनैल सिंह जी संधू, उन्हां दा भी धन्नवाद करदा। ते निर्मल सिंह जी चंदी मेरे नाल कुदरती ने टैलीफोन ते भी गल करवाती हुणे, उन्हां दा भी धन्नवाद करदा। ते उन्हां वल्लों सरदार JP सिंह वो आए आ जिन्हां ने ये 1 करोड़ का काम चलना नहीं। इस करके मैं तां पहलां कहता कि तुहाडे हिस्से देखो ये हर एक चीज जिहड़ी है समय के मुताबिक असीं तां मुक जाना, शरीरां भी मुक जाना। अच्छा नहीं तुहाडा तां एक ऐसा दर है, इत्थे तां आने वाले की भी कीमत आ, इत्थे तां जिहड़ा एक फुल लैके आ गया ਉਹਦੀ भी कीमत आ। इत्थे करोड़ां दीयां गल्लां नहीं, इत्थे तां प्यार दीयां गल्लां सतगुरु जी पाउंदियां। सो मैं एवें तुहानूं विच कहता ये हो जाना। तुहाडा धन्नवाद आ मैं करदा। निर्मल सिंह चंदी उन्हां दा धन्नवाद। सरदार गुरविंदर सिंह जी गैरी शेरगिल और उन्होंने नाल साडे बहुत ही सत्कारयोग जिन्हां ने कुछ बंदे ना गुरमत दीयां साझां भी हुंदियां, जिन्हां दे विच साडे सरदार कुंदन सिंह जी साजन बैठे आ। क्योंकि मैं 7 तो बाद तक कनेडा गया ही नहीं, पहला 7 तक ही चले गया। ते मैं अपने वीर सरदार इंद्रजीत सिंह जी बल ये मेरे सिद्धांतां दे मेरे मैं कह लवां समकाली आ। इन्हां नाल भी मैं बह के उत्थे गुरुद्वारा साहिबान लई सिंह सभा गुरुद्वारा उदों तमीर हुंदी सी। चंगे वधिया सिख जिहड़े अपने दर्द पीड़ा अंदर रखदे आ, इहो पीड़ा करके सरदार हरजीत सिंह साबत सूरत ते फिर उत्थे वजीर भी बनिया। सिख कौम के महान जरनैल सरदार जस्सा सिंह रामगढ़िया की 300 साला जन्म शताब्दी संबंधी समागमां नूं लैके श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी की अगवाई हेठ अज दिल्ली विखे विशेष इकत्तरता की गई।
ਜਿਸ ਵਿੱਚ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਕੀਤਾ ਜਾਣਾ ਹੈ, ਜਦਕਿ ਇਸ ਤੋਂ ਪਹਿਲਾਂ ਦਿੱਲੀ ਵਿਖੇ ਵੀ ਕਈ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਸੰਬੰਧੀ ਕੀਤੀ ਗਈ ਇਕੱਤਰਤਾ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਸਿੱਖ ਜਰਨੈਲ ਸੀ ਜਿਸ ਨੇ ਮੁਗਲ ਬਾਦਸ਼ਾਹ ਦਾ ਦਿੱਲੀ ਤਖਤ ਪੁੱਟ ਕੇ ਸ਼੍ਰੀ ਅੰਮ੍ਰਿਤਸਰ ਲਿਆਂਦਾ ਸੀ। ਉਨ੍ਹਾਂ ਆਖਿਆ ਕਿ 18ਵੀਂ ਸਦੀ ਅੰਦਰ ਸਰਦਾਰ ਜੱਸਾ ਸਿੰਘ ਵੱਲੋਂ ਕੀਤੀ ਗਈ ਦਿੱਲੀ ਫਤਿਹ ਸਿੱਖ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ, ਜੋ ਸਿੱਖ ਕੌਮ ਲਈ ਫਖਰ ਵਾਲੀ ਗੱਲ ਹੈ। 12 ਮਿਸਲਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਮਿਸਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ ਵਿੱਚ ਚੱਲਦੀ ਸੀ। ਉਨ੍ਹਾਂ ਦੱਸਿਆ ਕਿ ਸਿੱਖ ਜਰਨੈਲ ਦੀ ਤੀਜੀ ਜਨਮ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਪੰਥਕ ਰਵਾਇਤਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਖਾਲਸਾ ਫਤਿਹ ਮਾਰਚ ਆਰੰਭ ਹੋਵੇਗਾ, ਜੋ ਡੀਡੀਏ ਮੈਦਾਨ ਹਰੀਨਗਰ ਵਿਖੇ ਪਹੁੰਚੇਗਾ। ਇੱਥੇ 17 ਅਪ੍ਰੈਲ ਨੂੰ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਹਾਜ਼ਰੀ ਭਰਨਗੇ। ਇਸੇ ਤਰ੍ਹਾਂ 18 ਅਪ੍ਰੈਲ ਨੂੰ ਇੱਥੇ ਹੀ ਖਾਲਸਾਈ ਖੇਡਾਂ ਹੋਣਗੀਆਂ। 18ਵੀਂ ਸਦੀ ਅਤੇ ਸਿੱਖ ਪੰਥ ਦੇ ਮਹਾਨ ਯੋਧੇ, ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਦਾ 300 ਸਾਲਾ ਜਨਮ ਦਿਹਾੜਾ ਸ਼ਤਾਬਦੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਿਹੰਗ ਜਥੇਬੰਦੀਆਂ, ਸੰਤ ਮਹਾਂਪੁਰਸ਼ ਸੰਪਰਦਾਵਾਂ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ 5 ਮਈ 2023 ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਕੱਲ੍ਹ ਦਿੱਲੀ ਵਿਖੇ ਦਿੱਲੀ ਦੀਆਂ ਸੰਗਤਾਂ, ਸਭਾ ਸੁਸਾਇਟੀਆਂ, ਜਥੇਬੰਦੀਆਂ, ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਵੱਲੋਂ ਇੱਕ ਇਹਨਾਂ ਪ੍ਰੋਗਰਾਮਾਂ ਦਾ ਰੂਪਰੇਖਾ ਤਿਆਰ ਕਰਨ ਲਈ ਵੱਡੇ ਪੱਧਰ ਤੇ ਮਨਾਉਣ ਲਈ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਉੱਥੇ ਫੈਸਲਾ ਹੋਇਆ ਕਿ 16 ਅਪ੍ਰੈਲ ਨੂੰ ਇੱਕ ਵਿਸ਼ਾਲ ਫਤਿਹ ਮਾਰਚ ਦਾ ਜਿਹੜਾ ਉੱਥੋਂ ਆਯੋਜਨ ਕੀਤਾ ਜਾਵੇਗਾ, ਆਰੰਭ ਕੀਤਾ ਜਾਵੇਗਾ, ਤੇ ਉਸ ਤੋਂ ਉਪਰੰਤ 17 ਅਪ੍ਰੈਲ 2023 ਦੀ ਸ਼ਾਮ ਨੂੰ ਇੱਕ ਵੱਡਾ ਗੁਰਮਤਿ ਸਮਾਗਮ ਕਰਾਇਆ ਜਾਵੇਗਾ, ਜਿਹਦੇ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ, ਕਥਾਵਾਚਕ, ਹੋਰ ਬੁੱਧੀਜੀਵੀ ਹਿੱਸਾ ਲੈਣਗੇ। ਇਹ ਪ੍ਰੋਗਰਾਮ 17 ਅਪ੍ਰੈਲ 2023 ਦੀ ਸ਼ਾਮ ਨੂੰ 5 ਵਜੇ ਤੋਂ ਰਾਤ 12 ਵਜੇ ਤੱਕ ਚੱਲੇਗਾ। ਇਸ ਦਾ ਸਥਾਨ ਡੀਡੀਏ ਗਰਾਊਂਡ ਨੇੜੇ ਦੀਨ ਦਿਆਲ ਉਪਾਧਿਆਏ ਹਸਪਤਾਲ ਹਰੀਨਗਰ ਦਿੱਲੀ ਵਿਖੇ ਹੋਵੇਗਾ। ਇਸ ਤੋਂ ਉਪਰੰਤ ਜੋ ਸਿੱਖਾਂ ਦੀਆਂ ਰਵਾਇਤਾਂ ਆ, ਖਾਲਸਾ ਦੀਆਂ ਰਵਾਇਤਾਂ ਆ, ਉਹਨਾਂ ਅਨੁਸਾਰ ਖਾਲਸਾਈ ਖੇਡਾਂ ਉਪਰੋਕਤ ਜਗ੍ਹਾ 'ਤੇ ਹੀ 18 ਅਪ੍ਰੈਲ 2023 ਦੀ ਸ਼ਾਮ ਨੂੰ 4 ਵਜੇ ਤੋਂ ਆਰੰਭ ਹੋਣਗੀਆਂ, ਜੋ ਦੇਰ ਰਾਤ ਤੱਕ ਚੱਲਣਗੀਆਂ। ਫਿਰ 19 ਦੀ ਜਿਹੜੀ ਆ ਉਹ ਰੈਸਟ ਕੀਤੀ ਜਾਊਗੀ, ਤੇ 20 ਤਰੀਕ ਨੂੰ ਖਾਲਸਾ ਫਤਿਹ ਮਾਰਚ ਦੀ ਰਵਾਨਗੀ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਛੋਟੇ ਸਾਹਿਬਜ਼ਾਦੇ ਫਤਿਹ ਨਗਰ ਦਿੱਲੀ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਹਰਿਆਣੇ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ ਉਹਨਾਂ ਦੇ ਡੇਰੇ ਤੇ ਹੋਵੇਗਾ। ਉਸ ਤੋਂ ਉਪਰੰਤ ਇਹ ਨਗਰ ਕੀਰਤਨ ਚਾਲੇ ਮਾਰਦਾ ਹੋਇਆ ਕਰਨਾਲ, ਹੋਰ ਵੱਖ-ਵੱਖ ਸਥਾਨਾਂ ਥਾਣੀ ਹੁੰਦਾ ਹੋਇਆ ਰਾਤ ਨੂੰ ਜਿਹੜਾ ਆ 20 ਤਰੀਕ ਦੀ ਰਾਤ ਨੂੰ 21 ਤਰੀਕ ਦੀ ਰਾਤ ਨੂੰ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਵਿਖੇ ਪਹੁੰਚੇਗਾ। ਉਸ ਤੋਂ ਬਾਅਦ ਇਹ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ, ਨਗਰਾਂ ਵਿੱਚੋਂ ਦੀ ਹੁੰਦਾ ਹੋਇਆ 4 ਮਈ 2023 ਦੀ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ, ਤੇ 4 ਮਈ ਦੀ ਰਾਤ ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੱਡਾ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰ, ਕਵੀ ਗੁਰੂ ਜਸ ਸੁਣਾ ਕੇ ਇਹਨਾਂ ਮਹਾਨ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਤੇ 5 ਮਈ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਰੀ ਦੀਵਾਨ ਸਜਾਏ ਜਾਣਗੇ, ਜਿਸ ਦੇ ਵਿੱਚ ਸਮੂਹ ਨਿਹੰਗ ਜਥੇਬੰਦੀਆਂ, ਸਮੂਹ ਸੰਪਰਦਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਸਭਾ ਸੁਸਾਇਟੀਆਂ, ਨਿਰਮਲੇ ਉਦਾਸੀ ਮਹਾਂਪੁਰਸ਼ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣਗੇ, ਤੇ ਪੰਥ ਪ੍ਰਸਿੱਧ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਲੋਕ
ਇੱਥੇ ਜਿਹੜੇ ਆ ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫਸਲ ਨੁਕਸਾਨੀ ਗਈ ਹੈ, ਜਿਸ ਕਰਕੇ ਕਿਸਾਨ ਕਾਫੀ ਚਿੰਤਾ ਵਿੱਚ ਹਨ। ਇਸ ਬੇਮੌਸਮੀ ਮੀਂਹ ਕਾਰਨ ਕਣਕ ਦੀ ਵਾਢੀ ਵੀ ਇੱਕ ਹਫ਼ਤਾ ਪਛੜ ਗਈ ਹੈ। ਬੇਮੌਸਮੀ ਮੀਂਹ ਕਾਰਨ ਹਾੜੀ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪਾਣੀ ਭਰਨ ਨਾਲ ਕਣਕ ਦੇ ਝਾੜ ਵਿੱਚ ਭਾਰੀ ਕਮੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਪਰ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਵੀ ਜਾਂਦਾ ਰਿਹਾ ਹੈ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਦੀ ਅਣਦੇਖੀ ਕਰਨ ਅਤੇ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਬਰਬਾਦ ਹੋਣ ਦੀ ਸੂਰਤ ਵਿੱਚ ਗਿਰਦੋਰੀ ਤੋਂ ਪਹਿਲਾਂ 20,000 ਰੁਪਏ ਪ੍ਰਤੀ ਏਕੜ ਅੰਤਰਿਮ ਮੁਆਵਜ਼ਾ ਦੇਣ ਦੇ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਮੁੱਖ ਮੰਤਰੀ ਨੇ ਕਣਕ ਦੀ ਫਸਲ ਦੇ ਲਗਭਗ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ 15,000 ਰੁਪਏ ਪ੍ਰਤੀ ਏਕੜ ਦੇ ਮਾਮੂਲੀ ਮੁਆਵਜ਼ੇ ਦਾ ਐਲਾਨ ਕਰਕੇ ਇਸ ਦੁਖਾਂਤ ਨੂੰ ਵੀ ਫੋਟੋ ਆਪਰੇਸ਼ਨ ਵਿੱਚ ਬਦਲ ਦਿੱਤਾ ਹੈ। ਮੈਂ ਉਹਨਾਂ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਇਸ ਮਾਮੂਲੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਹੈ। ਜ਼ਮੀਨ ਮਾਲਕਾਂ ਲਈ ਮੁਆਵਜ਼ਾ ਵਧਾਉਣ ਦੇ ਨਾਲ ਠੇਕਾ ਧਾਰਕਾਂ ਲਈ ਵੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। 750 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਵਿੱਚ ਕਟੌਤੀ ਕਰਕੇ ਅੰਤਰਿਮ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਬਾਦਲ ਨੇ ਕਿਹਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਇਸ ਦੁੱਖ ਵਿੱਚ ਉਹਨਾਂ ਦੀ ਬਾਂਹ ਫੜਨ ਦੀ ਬਜਾਏ ਅੱਖਾਂ ਫੇਰ ਲਈਆਂ ਹਨ, ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਹਰ ਪੀੜਤ ਦੀ ਬਣਦੀ ਮਦਦ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਫੌਰੀ ਤੌਰ ਉੱਤੇ ਕਿਸਾਨਾਂ ਦੀ 6 ਲੱਖ ਰੁਪਏ ਦੀ ਮਦਦ ਕਰਨ ਦਾ ਦਾਅਵਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਵਾਸਤੇ ਪੰਜਾਬ ਲਈ 29,000 ਕਰੋੜ ਰੁਪਏ ਦੀ ਕ੍ਰੈਸ਼ ਕ੍ਰੈਡਿਟ ਲਿਮਿਟ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਮੁੱਖ ਮੰਤਰੀ ਨੇ ਆਗਾਮੀ ਹਾੜੀ ਦੇ ਸੀਜ਼ਨ ਲਈ RBI ਵੱਲੋਂ CCL ਦੇ 25,445 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰਨ ਤੇ ਤਸੱਲੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ RBI ਨੇ ਇਸ ਸੀਜ਼ਨ ਲਈ ਸੂਬਾ ਸਰਕਾਰ ਵੱਲੋਂ ਕੀਤੀ ਮੰਗ ਵਿੱਚੋਂ CCL ਦਾ ਵੱਡਾ ਹਿੱਸਾ ਜਾਰੀ ਕਰ ਦਿੱਤਾ ਹੈ, ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖਰੀਦ ਸੁਚਾਰੂ ਤਰੀਕੇ ਨਾਲ ਕੀਤੀ ਜਾ ਸਕੇਗੀ। ਕੋਟਕਪੁਰਾ ਗੋਲੀकांड ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਤਤਕਾਲੀ DGP ਸੁਮੇਰ ਸਿੰਘ ਸੈਣੀ ਫਰੀਦਕੋਟ ਇਲਾਕਾ ਮੈਜਿਸਟ੍ਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਸਾਬਕਾ DGP ਨੂੰ ਮੁਕੱਦਮਾ ਚੱਲਣ ਤੱਕ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ ਹੈ, ਜਿਸ ਲਈ ਉਹਨਾਂ ਨੇ 5 ਲੱਖ ਰੁਪਏ ਦਾ ਮੁਚਲਕਾ ਭਰ ਦਿੱਤਾ ਹੈ। ਅਦਾਲਤ ਨੇ ਸਾਬਕਾ DGP ਨੂੰ 7,000 ਪੰਨਿਆਂ ਦੀ ਚਾਰਜਸ਼ੀਟ ਦੀ ਨਕਲ ਵੀ ਸੌਂਪ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮੇਰ ਸੈਣੀ ਤੇ ਕੋਟਕਪੁਰਾ ਗੋਲੀकांड ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ DGP ਨੂੰ ਆਦੇਸ਼ ਦਿੱਤੇ ਸਨ ਕਿ ਉਹ 15 ਦਿਨਾਂ ਅੰਦਰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ। ਇਸ ਦੇ ਨਾਲ ਹੀ ਸੁਮੇਰ ਸੈਣੀ ਸਿੱਖ ਸੰਗਤ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਦੀ ਸੁਣਵਾਈ ਲਈ ਵੀ ਪੇਸ਼ ਹੋਏ। ਇਸੇ ਮਾਮਲੇ ਵਿੱਚ ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, IG ਪਰਮਰਾਜ ਉਮਰਾ ਨੰਗਲ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਫਰੀਦਕੋਟ ਦੇ ਸਾਬਕਾ SSP ਸੁਖਵਿੰਦਰ ਸਿੰਘ ਮਾਨ ਪੇਸ਼ ਹੋ ਚੁੱਕੇ ਹਨ। ਅਦਾਲਤ ਨੇ ਕੋਟਕਪੁਰਾ ਗੋਲੀकांड ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰਦਿਆਂ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸੇ ਦਰਮਿਆਨ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਨੇ DIG ਅਮਰ ਸਿੰਘ ਚਾਹਲ ਦੀ ਕੋਟਕਪੁਰਾ ਗੋਲੀकांड ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਮਰ ਸਿੰਘ ਚਾਹਲ ਨੂੰ ਵੀ ਕੋਟਕਪੁਰਾ ਗੋਲੀकांड ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਨੂੰ ਲੈ ਕੇ BJP ਅਤੇ ਕਾਂਗਰਸ ਪਾਰਟੀ ਆਪਸ ਵਿੱਚ ਭਿੜ ਗਈਆਂ ਹਨ। BJP ਆਗੂ ਅਸ਼ਵਨੀ ਸ਼ਰਮਾ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਉਸ ਗੱਲ ਦਾ ਜਵਾਬ ਦਿੱਤਾ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਨੇ BJP ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀਆਂ ਸਾਜ਼ਿਸ਼ਾਂ ਕਰਨ ਦਾ ਦਾਅਵਾ ਕੀਤਾ ਸੀ। BJP ਆਗੂ ਅਸ਼ਵਨੀ ਸ਼ਰਮਾ ਨੇ ਜਵਾਬ ਦਿੰਦਿਆਂ ਕਿਹਾ ਕਿ BJP ਰਾਸ਼ਟਰਪਤੀ ਰਾਜ ਨਹੀਂ ਲਗਾਉਣਾ ਚਾਹੁੰਦੀ ਹੈ ਕਿਉਂਕਿ BJP ਨਹੀਂ ਚਾਹੁੰਦੀ ਕਿ ਦੇਸ਼ 'ਚ ਸ਼ਾਂਤੀ ਭੰਗ ਹੋਵੇ। ਉਹਨਾਂ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਦੇਸ਼ ਵਿਰੋਧੀ ਰਿਹਾ ਹੈ, ਇਸ ਲਈ ਨਵਜੋਤ ਸਿੱਧੂ ਬਿਆਨ ਦੇਣ ਤੋਂ ਪਹਿਲਾਂ ਆਪਣੀ ਪਾਰਟੀ ਵੱਲ ਦੇਖਣ। ਦਰਅਸਲ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕਿਹਾ ਸੀ ਕਿ ਪੰਜਾਬ ਇਸ ਦੇਸ਼ ਦੀ ਢਾਲ ਹੈ, ਪਰ ਉਸ ਢਾਲ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਪੰਜਾਬ ਨੂੰ ਕਮਜ਼ੋਰ ਕਰੋਗੇ ਤਾਂ ਖੁਦ ਕਮਜ਼ੋਰ ਹੋ ਜਾਓਗੇ। ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਆਪਣੇ ਪਰਿਵਾਰ ਲਈ ਨਹੀਂ ਲੜ ਰਿਹਾ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਪੂਰਵਜਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਜਦੋਂ ਸ਼ੇਰ ਦਹਾੜਦਾ ਹੈ ਤਾਂ ਅਮਰੀਕਾ, ਜਰਮਨੀ, ਪੂਰੀ ਦੁਨੀਆ ਵਿੱਚ ਉਹ ਆਵਾਜ਼ ਗੂੰਜਦੀ ਹੈ। ਦਰਅਸਲ ਕਰੀਬ 10.5 ਮਹੀਨਿਆਂ ਬਾਅਦ ਜੇਲ੍ਹ 'ਚੋਂ ਰਿਹਾ ਹੁੰਦੇ ਸਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕੇਂਦਰ ਅਤੇ ਪੰਜਾਬ ਦੀਆਂ ਹਕੂਮਤਾਂ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਉਹਨਾਂ ਕਿਹਾ ਕਿ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉੱਧਰ ਉਹਨਾਂ ਨੂੰ ਮਿਲੀ Z+ ਸੁਰੱਖਿਆ ਨੂੰ ਘਟਾ ਕੇ ਵਾਈ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰੀ ਮੀਂਹ ਅਤੇ ਹਨੇਰੀ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਬਾਰੇ ਕੀਤੇ ਐਲਾਨਾਂ ਤੇ ਉਹਨਾਂ ਦੀ ਨਿੰਦਾ ਕੀਤੀ ਹੈ। ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੇਮੌਸਮੀ ਬਰਸਾਤ ਨੇ ਸੂਬੇ ਵਿੱਚ ਕਣਕ, ਸਰੋਂ ਅਤੇ ਕਈ ਸਬਜ਼ੀਆਂ ਦੀ ਫਸਲਾਂ ਦਾ ਨੁਕਸਾਨ ਕੀਤਾ ਹੈ। ਇਸ ਨੂੰ ਆਰਥਿਕ ਤਬਾਹੀ ਦੱਸਦਿਆਂ ਰਾਜੇਵਾਲ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ, ਪਰ ਬਦਕਿਸਮਤੀ ਨਾਲ ਆਪ ਸਰਕਾਰ ਇਸ ਨੂੰ ਹਲਕੇ ਵਿੱਚ ਲੈ ਰਹੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ 15,000 ਰੁਪਏ ਦੀ ਬਜਾਏ 50,000
15,000 ਰੁਪਏ ਪ੍ਰਤੀ ਏਕੜ ਦੇਵੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਗਿਰਦਾਰੀ ਦੀ ਪ੍ਰਕਿਰਿਆ ਪਹਿਲਾਂ ਹੀ ਕੀਤੀ ਜਾ ਰਹੀ ਹੈ, ਪਰ ਰਾਜ ਪਟਵਾਰੀਆਂ ਦੀ ਘਾਟ ਨਾਲ ਨਜਿੱਠ ਰਿਹਾ ਹੈ, ਕਿਉਂਕਿ ਕੁੱਲ ਪਟਵਾਰੀਆਂ ਵਿੱਚੋਂ ਸਿਰਫ 1/4 ਹੀ ਆਪਣੀ ਡਿਊਟੀ ਨਿਭਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਅਨੁਸਾਰ ਵਿਸਾਖੀ ਤੱਕ ਗਿਰਦਾਵਰੀ ਪ੍ਰਕਿਰਿਆ ਪੂਰਾ ਕਰਨਾ ਸੰਭਵ ਨਹੀਂ ਹੈ। ਇੱਥੇ ਹੀ ਨਹੀਂ, ਅੱਜ ਸਾਰੇ ਦੇਸ਼ ਵਿੱਚ ਬਰਸਾਤ ਨੇ, ਬੇਮੌਸਮੀ ਬਰਸਾਤ ਨੇ ਕਣਕ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ। ਜੇ ਸਰਕਾਰ ਬੌੜੀ ਨਾ ਮਦਦ ਲਈ ਵੱਡੀ ਪੱਧਰ ਤੇ ਖੁਦਕੁਸ਼ੀਆਂ ਹੋਣਗੀਆਂ, ਇਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਮੈਂ ਬੇਨਤੀ ਕਰਾਂ ਵੀ ਜੇ ਕੁੱਲ ਪਰ ਏਕੜ ਨੁਕਸਾਨ ਗਿਣੀਏ ਤਾਂ 80,000 ਰੁਪਏ ਪਰ ਏਕੜ ਹੈ ਸੜੇ ਤੂੜੀ ਤੇ ਜਿਹੜੀ ਕਣਕ ਇਹਦੇ ਚੋਂ ਨਿਕਲਣੀ ਸੀ। ਜੇ ਉਸ ਬੰਦੇ ਨੂੰ ਤੁਸੀਂ 6700 ਰੁਪਈਆ ਦੇ ਕੇ ਖੁਸ਼ ਕਰਨਾ ਚਾਹੋਗੇ, ਜੇ ਉਹਨੂੰ ਦੇਣਾ ਧੇਲਾ ਨਹੀਂ, ਇਹਦੇ ਨਾਲ ਸਥਿਤੀ ਕਾਬੂ ਨਹੀਂ ਹੇਠ ਨਹੀਂ ਆਉਣੀ। ਔਰ ਇੱਕ ਜਿਹੜੀ ਹੋਰ ਚਿੰਤਾ ਵਾਲੀ ਗੱਲ ਹੈ, ਭਾਰਤ ਸਰਕਾਰ ਮੂੰਹ ਬੰਦ ਕਰੀ ਬੈਠੀ ਹੈ। ਭਾਰਤ ਸਰਕਾਰ ਕੋਲ ਅੱਜ 150 ਲੱਖ ਟਨ ਅਨਾਜ ਸਿਰਫ ਸਾਡੇ ਕੇਂਦਰੀ ਅੰਨ ਭੰਡਾਰ 'ਚ, ਜਿਹੜਾ ਮਿਨੀਮਮ 270 ਲੱਖ ਟਨ ਚਾਹੀਦਾ ਹੈ, ਉਹ ਤੋਂ ਕਿਤੇ ਘੱਟ 150 ਲੱਖ ਟਨ ਅਨਾਜ ਹੈ। ਕਣਕ ਦੀ ਫਸਲ ਡੁੱਬ ਗਈ ਤੇ ਫਿਰ ਅੰਨ ਸੰਕਟ ਸਿਰ ਤੇ ਖੜਾ ਹੈ। ਭਾਰਤ ਸਰਕਾਰ ਕਾਰਪੋਰੇਟਸ ਨੂੰ ਦੇਣ ਲਈ ਤਾਂ ਉਹਦੇ ਕੋਲ ਬੇਸ਼ੁਮਾਰ ਪੈਸਾ ਹੈ, ਐਨਬੀਏ 'ਚ ਪਾ ਕੇ ਹਰ ਸਾਲ ਲੱਖਾਂ ਕਰੋੜ ਰੁਪਈਆ ਕਾਰਪੋਰੇਟਸ ਦਾ ਮਾਫ ਕਰੀ ਜਾ ਰਹੀ ਹੈ। ਅੱਜ ਦੇਸ਼ ਦਾ ਕਿਸਾਨ ਜਿਹੜਾ ਸਭ ਤੋਂ ਵੱਧ ਐਮਪਲੋਇਮੈਂਟ ਦਿੰਦਾ ਹੈ ਲੋਕਾਂ ਨੂੰ, ਸਮਾਜ ਦੇ ਲੋਕਾਂ ਨੂੰ ਸਭ ਤੋਂ ਵੱਧ ਐਮਪਲੋਇਮੈਂਟ ਖੇਤੀ 'ਚ ਹੈ। 2/3 ਪੋਪੂਲੇਸ਼ਨ ਖੇਤੀ 'ਚ ਜੁੜੀ ਹੋਈ ਹੈ। ਅੱਜ ਉਹ ਸਾਰੀ ਪੋਪੂਲੇਸ਼ਨ ਕ੍ਰਾਈਸਿਸ ਵਿੱਚ ਹੈ ਤੇ ਨਾ ਕੇਂਦਰ ਨੂੰ ਇਹਦਾ ਫਿਕਰ ਹੈ, ਨਾ ਸੂਬੇ ਦੀ ਸਰਕਾਰ ਨੂੰ ਫਿਕਰ ਹੈ। ਔਰ ਅਫਸੋਸ ਇਹ ਹੈ ਵੀ ਲੋਕਾਂ ਨੂੰ ਜਿਹੜੇ ਇਸ਼ੂਜ਼, ਇਕਨੋਮਿਕ ਇਸ਼ੂਜ਼ ਟੌਪ ਪ੍ਰਾਇੋਰਟੀ ਤੇ ਹੋਣੇ ਚਾਹੀਦੇ ਹੈ, ਉਹਦੀ ਬਜਾਏ ਮੁੱਦੇ ਖੜੇ ਕਰੇ ਜਾ ਰਹੇ। ਲੋਕਾਂ ਨੂੰ ਆਪੋ ਵਿੱਚ ਹੀ ਲੜਾ ਕੇ, ਲੋਕਾਂ ਦੇ ਵਿੱਚ ਧਰਮ ਦੇ ਬਖੇੜੇ ਖੜੇ ਕਰਕੇ, ਜਾਤ ਪਾਤ ਦੇ ਬਖੇੜੇ ਖੜੇ ਕਰਕੇ ਐਸੇ ਇਸ਼ੂਜ਼ ਤੇ ਲੋਕਾਂ ਨੂੰ ਉਲਝਾਇਆ ਜਾ ਰਿਹਾ। ਲੋਕੀ ਪੰਜਾਬ 'ਚ ਤਾਂ ਲੋਕੀ ਸਹਿਮੇ ਬੈਠੇ ਆ, ਜਿੱਦਾਂ ਪੰਜਾਬ ਦੀ ਸਰਕਾਰ ਬਿਹੇਵ ਕਰ ਰਹੀ ਹੈ। ਪੰਜਾਬ 'ਚ ਸਾਰਾ ਪੰਜਾਬ ਸਹਿਮਿਆ ਹੋਇਆ, ਜਿਸ ਤਰ੍ਹਾਂ ਦੇ ਹਾਲਾਤ 'ਚੋਂ ਪੰਜਾਬ ਨਿਕਲਿਆ। ਪੰਜਾਬ ਦੇ ਲੋਕਾਂ ਨੂੰ ਡਰ ਲੱਗਣ ਲੱਗਿਆ ਵੀ ਇਹ ਸਰਕਾਰ ਫੇਰ ਉਹੀ ਹਾਲਾਤ ਪੈਦਾ ਕਰ ਦੇਗੀ। ਤਾਂ ਮੇਰੀ ਬੇਨਤੀ ਹੈ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ। ਜੇ ਕਿਤੇ ਇਹਦੇ 'ਚ ਹੋਰ ਅਣਗਹਿਲੀ ਹੋਈ, ਗਰਦੂਰੀਆਂ ਕੋਈ ਨਹੀਂ ਹੋ ਰਹੀਆਂ, ਨਾ ਪਬਲਿਕਲੀ ਹੋ ਰਹੀਆਂ, ਨਾ ਕਿਤੇ ਦਫ਼ਤਰਾਂ 'ਚ ਬੈਠ ਕੇ ਕਰ ਰਹੇ ਨੇ ਪਟਵਾਰੀ, ਨਾ ਇਹਨਾਂ ਕੋਲ ਪਟਵਾਰੀ ਨੇ। ਅਸਲੀਅਤ ਦੱਸੋ ਲੋਕਾਂ ਨੂੰ ਵੀ ਸਾਡੇ ਕੋਲ ਪਟਵਾਰੀ ਨਹੀਂ। ਗਰਾਊਂਡ ਰਿਐਲਿਟੀ ਹੈ ਵੀ ਇਹਨਾਂ ਕੋਲ ਪਟਵਾਰੀ ਹੈ ਨਹੀਂ, ਗਰਦੌਰੀਆਂ ਕੌਣ ਕਰੇਗਾ। ਤੋ ਇਸ ਕਰਕੇ ਮੈਂ ਤੁਹਾਨੂੰ ਕਸ਼ਟ ਦਿੱਤਾ ਛੁੱਟੀ ਵਾਲੇ ਦਿਨ ਇਸ ਲਈ ਵੀ ਬਹੁਤ ਵੱਡਾ ਮੁੱਦਾ ਹੈ। ਦੇਸ਼ ਨੂੰ ਅੰਨ ਸੰਕਟ ਵੱਲ ਵੱਧ ਰਿਹਾ ਦੇਸ਼, ਇਹ ਤੋਂ ਬਚਾਉਣਾ ਹੈ। ਉਦੋਂ ਬਚਾਉਣ ਦਾ ਤਰੀਕਾ ਇੱਕੋ ਹੈ ਵੀ ਇੱਥੇ ਦੀ ਕਿਸਾਨੀ ਨੂੰ ਬਚਾ ਲਓ, ਖੇਤੀ ਨੂੰ ਬਚਾ ਲਓ। ਸਭ ਤੋਂ ਵੱਡਾ ਸੈਕਟਰ ਹੈ ਖੇਤੀ ਸੈਕਟਰ, ਇਹਨੂੰ ਤੁਸੀਂ ਹੋਰ ਰੋਲ ਨਹੀਂ ਸਕਦੇ, ਹੋਰ ਤੁਹਾਡੇ 'ਚ ਹਿੰਮਤ ਨਹੀਂ। ਤੇ ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਮੈਨੂੰ ਡਰ ਹੈ ਵੀ ਦੇਸ਼ ਵਿੱਚ ਕਿਤੇ ਉਥਲ ਨਾ ਹੋ ਜਾਏ, ਭੁੱਖਮਰੀ ਹੋਏਗੀ, ਹਰ ਐਂਗਲ ਤੋਂ ਫਿਰ ਗੜਬੜ ਹੋਏਗੀ, ਕਿਤੇ ਪਾਕਿਸਤਾਨ ਵਾਲੇ ਹਾਲਾਤ ਪੈਦਾ ਨਾ ਹੋ ਜਾਣ। ਭਾਰਤਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕਵਾਇਰ ਜ਼ਮੀਨਾਂ ਦੇ ਇਕਸਾਰ ਤੇ ਵਾਜਿਬ ਮੁਆਵਜ਼ੇ ਨਾ ਮਿਲਣ ਦੇ ਇਲਜ਼ਾਮ ਤਹਿਤ ਅਤੇ ਗੰਨੇ ਦੇ ਬਕਾਏ ਦੀ ਅਦਾਇਗੀ, ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੜ ਤੋਂ ਅੰਮ੍ਰਿਤਸਰ ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਅਣਮਿੱਥੇ ਸਮੇਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਬੀਤੇ 3 ਮਹੀਨੇ ਪਹਿਲਾਂ ਬਟਾਲਾ ਤੇ ਗੁਰਦਾਸਪੁਰ ਵਿਖੇ ਕੀਤੇ ਰੇਲ ਰੋਕੋ ਅੰਦੋਲਨ ਨੂੰ ਜਥੇਬੰਦੀ ਵੱਲੋਂ ਖਤਮ ਕਰ ਦਿੱਤਾ ਗਿਆ ਸੀ, ਪਰ ਸਰਕਾਰ ਵੱਲੋਂ ਮੰਗਾਂ ਨੂੰ ਪੂਰਾ ਨਾ ਕਰਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮੁੜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਟਲੀ ਸਰਕਾਰ ਦੁਨੀਆ ਦੀ ਮਸ਼ਹੂਰ ਭਾਸ਼ਾ ਅੰਗਰੇਜ਼ੀ ਰਾਹੀਂ ਅਧਿਕਾਰਤ ਸੰਚਾਰ ਕਰਨ ਤੇ ਪਾਬੰਦੀ ਲਗਾਉਣ ਜਾ ਰਹੀ ਹੈ। ਇਸ ਦੇ ਲਈ ਯੂਰਪੀਅਨ ਦੇਸ਼ ਇਟਲੀ ਦੀ ਸਰਕਾਰ ਬਕਾਇਦਾ ਤੌਰ ਤੇ ਕਾਨੂੰਨ ਵੀ ਲੈ ਕੇ ਆ ਰਹੀ ਹੈ, ਜਿਸ ਨਾਲ ਅੰਗਰੇਜ਼ੀ ਤੇ ਵੀ ਪਾਬੰਦੀ ਲੱਗ ਸਕਦੀ ਹੈ। ਇੰਨਾ ਹੀ ਨਹੀਂ, ਜੇਕਰ ਕੋਈ ਇਟਾਲੀਅਨ ਨਾਗਰਿਕ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਹੋਵੇਗਾ। ਅਮਰੀਕੀ ਮੀਡੀਆ CNN ਦੀ ਰਿਪੋਰਟ ਹੈ ਕਿ ਇਟਲੀ ਵਿੱਚ ਮਹਿਲਾ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਅਗਵਾਈ ਵਾਲੀ ਸਰਕਾਰ ਨੇ ਸੰਸਦ ਵਿੱਚ ਅਜਿਹਾ ਕਾਨੂੰਨ ਪੇਸ਼ ਕੀਤਾ ਹੈ, ਜਿਸ ਦੇ ਪਾਸ ਹੋਣ ਤੇ ਕਿਸੇ ਵੀ ਵਿਦੇਸ਼ੀ ਭਾਸ਼ਾ, ਖਾਸ ਕਰਕੇ ਅੰਗਰੇਜ਼ੀ ਵਿੱਚ ਅਧਿਕਾਰਤ ਤੌਰ ਉੱਤੇ ਸੰਚਾਰ ਕਰਨ ਲਈ ਵਰਤਣ ਉੱਤੇ 1 ਲੱਖ ਯੂਰੋ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ ਵਿਦੇਸ਼ੀ ਭਾਸ਼ਾਵਾਂ ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਰਾਜਨੇਤਾ ਐਬੀਓ ਰੈਪੈਲੀ ਦੁਆਰਾ
ਹੇਠਲੇ ਸਦਨ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਦਾ ਸਮਰਥਨ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੁਆਰਾ ਕੀਤਾ ਗਿਆ ਸੀ। ਦੱਸਦੀ ਕਿ ਜੋਰਜੀਆ ਮੈਲੋਨੀ ਬ੍ਰਦਰਸ ਆਫ ਇਟਲੀ ਪਾਰਟੀ ਦੀ ਨੇਤਾ ਹੈ। ਉਹਨਾਂ ਦੀ ਸਰਕਾਰ ਇੱਥੇ ਮਾਂ ਬੋਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਲ 'ਚ ਕਿਸੇ ਵੀ ਵਿਦੇਸ਼ੀ ਭਾਸ਼ਾ ਨੂੰ ਲੈ ਕੇ ਵਿਵਸਥਾ ਰੱਖੀ ਗਈ ਹੈ, ਪਰ ਖਾਸ ਤੌਰ ਤੇ ਅੰਗਰੇਜ਼ੀ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਡਰਾਫਟ ਕਾਨੂੰਨ ਦੇ ਅਨੁਸਾਰ ਵਿਦੇਸ਼ੀ ਸੰਸਥਾਵਾਂ ਕੋਲ ਸਾਰੇ ਅੰਦਰੂਨੀ ਨਿਯਮਾਂ ਅਤੇ ਰੁਜ਼ਗਾਰ ਇਕਰਾਰਨਾਮਿਆਂ ਤੇ ਇਤਾਲਵੀ ਭਾਸ਼ਾ ਦੇ ਸੰਸਕਰਣ ਹੋਣੇ ਚਾਹੀਦੇ ਹਨ। ਡਰਾਫਟ ਦੇ ਅਨੁਸਾਰ ਆਰਟੀਕਲ 2 ਇਟਲੀ ਨੂੰ ਰਾਸ਼ਟਰਪਤੀ ਖੇਤਰ ਵਿੱਚ ਜਨਤਕ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਚਾਰ ਅਤੇ ਵਰਤੋਂ ਲਈ ਇਸ ਨੂੰ ਲਾਜ਼ਮੀ ਬਣਾਉਣ ਦੀ ਸ਼ਕਤੀ ਦਿੰਦਾ ਹੈ।